ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 10 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜ ਵੇਲ, ਸਰਬਜੀਤ ਸਿੰਘ ਤੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ US ਨੇ ਅੱਜ ਦੂਜੇ ਦਿਨ ਫਿਰ ਇਰਾਨ ਦੇ ਵਿੱਚ ਜਿਹੜੀ ਬੰਬਾਰਡਮੈਂਟ ਆ ਉਹ ਕਰਨੀ ਸ਼ੁਰੂ ਕਰ ਦਿੱਤੀ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਆ ਕਿ ਆਪਾਂ ਇੱਦਾਂ ਹੀ ਇਸ ਬੰਬਾਰਡਮੈਂਟ ਨੂੰ ਚਾਲੂ ਰੱਖਾਂਗੇ। ਬਹੁਤ ਸਾਰੇ US ਦੇ ਜਿਹੜੇ ਆਫੀਸ਼ੀਅਲਸ ਆ ਉਹ ਕਹਿ ਰਹੇ ਆ ਵੀ ਅਸੀਂ ਪ੍ਰੈਸ਼ਰ ਟੈਕਟਿਕ ਜਿਹੜਾ ਆ ਯੂਜ਼ ਕਰ ਰਹੇ ਹੈਗੇ ਆ ਤਹਿਰਾਨ ਨੂੰ, ਤਾਂ ਕਿ ਉਹ ਜਿਹੜੀ ਆ ਡੀਲ ਸਾਈਨ ਕਰ ਲਵੇ। ਪਰ ਇਹ ਵੀ ਖਤਰਾ ਆ ਵੀ ਇਹ ਜਿਹੜੀ ਲੜਾਈ ਆ ਉਹ ਵੱਧ ਸਕਦੀ ਹੈਗੀ ਆ। US ਸੈਂਟਰਲ ਕਮਾਂਡ ਨੇ ਇਹ ਕਿਹਾ ਵੀ 5:15 ਤੇ ਈਸਟਰਨ ਸਟੈਂਡਰਡ ਟਾਈਮ ਦੇ ਮੁਤਾਬਕ ਜਿਹੜੀ ਸਟ੍ਰਾਈਕ ਸੈਕੰਡ ਟਾਈਮ ਮਲਟੀਪਲ ਟਾਰਗੇਟਸ ਦੇ ਉੱਤੇ ਇਰਾਨ ਦੇ ਵਿੱਚ ਸ਼ੁਰੂ ਕੀਤੀ ਹੈਗੀ ਆ। US ਦੇ ਆਫੀਸ਼ੀਅਲਸ ਇਹ ਵੀ ਕਹਿ ਰਹੇ ਆ ਵੀ ਸਦਰਨ ਇਰਾਨ ਦੇ ਵਿੱਚ ਖਾਸ ਕਰਕੇ ਜਿਹੜਾ ਇਰਾਨ ਦਾ 에ਅਰ ਡਿਫੈਂਸ ਸਿਸਟਮ ਆ, ਰੇਡਾਰਸ ਹੈਗੀਆਂ ਤੇ ਡਰੋਨ ਕਮਾਂਡ ਤੇ ਕੰਟਰੋਲ ਯੂਨਿਟ ਆ, ਉੱਥੇ ਜਿਹੜੀ ਬੰਬਾਰਡਮੈਂਟ ਆ ਉਹ ਕੀਤੀ ਜਾ ਰਹੀ ਹੈਗੀ ਆ। ਇਰਾਨ ਦੀ ਮਿਲਟਰੀ ਨੇ US ਨੇਵੀ ਦਾ ਜਿਹੜਾ 5th ਫਲੀਟ ਹੈਗਾ ਬਹਿਰੀਨ ਦੇ ਵਿੱਚ, ਉਹਦੇ ਤੇ ਡਰੋਨਸ ਦੇ ਨਾਲ ਜਿਹੜਾ ਹਮਲਾ ਕੀਤਾ ਹੈਗਾ ਆ। ਅਜੇ ਤੱਕ ਇਹ ਕਲੀਅਰ ਨਹੀਂ ਹੈਗਾ ਵੀ ਕਿਸੇ ਤਰ੍ਹਾਂ ਦਾ ਜਿਹੜਾ ਨੁਕਸਾਨ ਹੋਇਆ ਜਾਂ ਨਹੀਂ ਹੋਇਆ, ਜਾਂ ਉਸਨੇ ਹਿੱਟ ਕੀਤਾ ਨੇਵੀ ਵੈਸਲ ਨੂੰ ਕਿ ਨਹੀਂ। ਬਹਿਰੀਨ ਦੀ ਜਿਹੜੀ ਇੰਟੀਰੀਅਰ ਮਿਨਿਸਟਰੀ ਆ ਉਹਨਾਂ ਨੇ ਐਕਸ ਦੇ ਉੱਤੇ ਇਹ ਲਿਖਿਆ ਹੈਗਾ। ਡਿਫੈਂਸ ਸੈਕਟਰੀ ਪੀਟ ਹੈਗਸਥ ਉਹਨਾਂ ਨੇ ਇਹ ਕਿਹਾ ਆ ਵੀ ਜੋ ਸੈਂਟ ਕੌਮ ਦੇ ਜਿਹੜੇ ਹੈੱਡਕੁਆਟਰਸ ਆ ਫਲੋਰੀਡਾ ਦੇ ਵਿੱਚ, ਜਿੱਥੇ ਉਹ ਵਿਜ਼ਿਟ ਕਰਨ ਜਾ ਰਹੇ ਸੀ, ਵੀ ਅਸੀਂ ਅੱਜ ਬਹੁਤ ਬਿਜ਼ੀ ਹੋਵਾਂਗੇ ਤੇ ਇਰਾਨ ਨੂੰ ਬਹੁਤ ਹਾਰਡ ਜਿਹੜਾ ਆ ਹਿੱਟ ਕਰਾਂਗੇ। ਇਰਾਨ ਦੇ ਕੋਲ ਮੌਕਾ ਹੈਗਾ ਆ ਡੀਲ ਬਣਾਉਣ ਦਾ ਤੇ ਉਹ ਬਣਾ ਸਕਦੇ ਆ, ਅਦਰਵਾਈਜ਼ ਅਸੀਂ ਜਿਹੜੀ ਬੰਬਾਰਡਮੈਂਟ ਆ ਉਹਨਾਂ ਦੀ ਬਹੁਤ ਜ਼ਿਆਦਾ ਕਰਾਂਗੇ। ਸੋ ਕਹਿੰਦੇ ਵੀ ਨੀਡ ਟੂ ਨੈਗੋਸ਼ੀਏਟ ਵਿਦ ਬੌਮਸ, ਵੀ ਵਿਲ ਨੈਗੋਸ਼ੀਏਟ ਵਿਦ ਬੌਮਸ। ਇਹ ਹੈਗਸਥ ਨੇ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਹੈਗੀ ਆ ਜੀ। ਬਿਲਕੁਲ। ਸੋ ਅੱਜ ਕਹਿੰਦੇ ਵੀ ਮਲਟੀਪਲ ਟਾਰਗੇਟਸ ਜੋ ਇਰਾਨ ਵਿੱਚ ਆ ਉਹਨਾਂ ਉੱਤੇ ਅਮਰੀਕਾ ਨੇ ਹਮਲੇ ਕੀਤੇ ਆ। ਪ੍ਰਸੀਜਨ ਟਾਰਗੇਟ ਹਿਟਿੰਗ ਜਿਹੜੀ ਆ ਉਹ ਕੀਤੀ ਗਈ ਹੈਗੀ ਆ। ਸੋ ਟਰੂਥ ਸੋਸ਼ਲ ਦੇ ਉੱਤੇ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਜੇ ਨੈਗੋਸ਼ੀਏਟ ਨਹੀਂ ਕਰਦੇ, ਡੀਲ ਨਹੀਂ ਮੰਨਦੇ, ਤਾਂ ਉਹਨਾਂ ਨੂੰ ਇਸ ਦਾ ਮੁੱਲ ਚੁਕਾਉਣਾ ਪਵੇਗਾ। ਸੋ ਇਸ ਦਾ ਅਸਰ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਨਾਲ ਪੈਰਲਲੀ ਵੀ ਪਿਆ ਹੈਗਾ ਆ। ਅਗਲੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਜਿਹੜਾ ਇੱਕ ਕੰਮ ਕਰਨ ਵਾਲਾ ਹੋਮ ਬਿਲਡਰ ਦੇ ਤੌਰ ਦੇ ਉੱਤੇ, ਜਿਸ ਨੂੰ ਇੰਟੈਲੀਜੈਂਸ ਜਿਹੜੀ ਹੈਗੀ ਆ ਗੈਦਰ ਕਰਨ ਵਾਲੀ, ਇੰਟੈਲੀਜੈਂਸ ਗੈਦਰ ਕਰਨ ਵਾਲੀ ਸਾਰੀਆਂ ਸੰਸਥਾਵਾਂ ਦਾ ਮੁਖੀ ਆ, ਉਸ ਦਾ ਐਕਟਿੰਗ ਚੀਫ ਜਿਹੜਾ ਉਹ ਲਾਇਆ ਆ। ਉਸ ਤੋਂ ਬਾਅਦ ਦੇ ਵਿੱਚ ਕਾਫੀ ਖਾਸਾ ਜਿਹੜਾ ਉਹ ਰੌਲਾ ਪੈ ਰਿਹਾ ਆ। ਟਰੰਪ ਹੁਣਾਂ ਨੇ ਉਸ ਦੇ ਵਿੱਚ ਪੂਰਾ ਸਾਥ ਇੱਕ ਹਿਸਾਬ ਦੇ ਨਾਲ ਦਿੱਤਾ ਆ। ਬਿਲ ਪੁਲਟੇ ਫਾਈਨੈਂਸ ਰੈਗੂਲੇਟਰ, ਉਹ ਹੁਣ ਇੰਟੈਲੀਜੈਂਸ ਰੈਗੂਲੇਟਰ ਇੱਕ ਹਿਸਾਬ ਦੇ ਨਾਲ ਕੰਮ ਕਰਨ ਦੇ ਲਈ ਜਿਹੜਾ ਉਹ ਹੋਵੇਗਾ। ਉਹਨਾਂ ਨੇ ਕਈ ਜਿਹੜੀਆਂ ਏਜੰਸੀਆਂ ਤੇ ਕਈ ਜਿਹੜੇ ਇੰਟੈਲੀਜੈਂਸ ਆਫਿਸਰਸ ਆ ਉਹਨਾਂ ਦੀ ਛੁੱਟੀ ਕਰਨ ਦੀ ਗੱਲ ਆਖੀ ਹੈਗੀ ਆ। ਹਾਲ ਦੀ ਘੜੀ ਜੇ ਹਰਜੋਤ ਸਿੰਘ ਜੀ ਦੇਖਿਆ ਜਾਵੇ ਤਾਂ ਇਹਨਾਂ ਦੇ ਕੋਲ ਇਨਫ ਵੋਟਸ ਨਹੀਂ ਹੈਗੀਆਂ ਵੀ ਸੈਨੇਟ ਦਾ ਜਿਹੜਾ ਅਪਰੂਵਲ ਆ ਬਿਲ ਪੁਲਟੇ ਦੇ ਲਈ ਹੋ ਸਕੇ। ਸੋ ਕਹਿੰਦੇ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਹਾਲ ਦੀ ਘੜੀ ਜਿਹੜਾ ਫੋਰਨ ਇੰਟੈਲੀਜੈਂਸ ਸਰਵਿਸ ਐਕਟ, ਜਿਸ ਨੂੰ ਫੀਸਾ ਆਖਿਆ ਜਾਂਦਾ ਆ, ਉਸ ਦਾ ਜਿਹੜਾ ਸੈਕਸ਼ਨ 702 ਆ ਉਸ ਨੂੰ ਪਾਸ ਕਰਨ ਦੇ ਸਪੋਰਟ ਕਰਨ ਦੇ ਹੱਕ ਦੇ ਵਿੱਚ ਨਹੀਂ ਹੈਗੇ। ਉਸ ਦੇ ਉਲਟ ਜਿਹੜੇ ਉਹ ਆ ਰਹੇ ਆ।
ਤੇ ਉਹਨਾਂ ਨੇ ਇਹ ਮੰਗ ਰੱਖੀ ਆ ਵੀ ਕੋਈ ਪਰਮਾਨੈਂਟ ਰਿਪਲੇਸਮੈਂਟ ਇਸ ਦੀ ਥਾਂ ਦੇ ਉੱਤੇ ਬਿਲ ਪੁਲਟੇ ਦੀ ਜਿਹੜੀ ਅਪੁਆਇੰਟਮੈਂਟ ਆ ਉਸ ਨੂੰ ਟਰੰਪ ਹੁਣੀ ਰੱਦ ਕਰਨ, ਵਿਦਡਰਾ ਕਰਨ ਤੇ ਉਹਦੀ ਥਾਂ ਦੇ ਉੱਤੇ ਕੋਈ ਪੱਕਾ ਬੰਦਾ ਜਿਹੜਾ ਆ ਉਹ ਉੱਥੇ ਲਾਇਆ ਜਿਹੜਾ ਉਹ ਜਾਵੇ। ਸੋ ਇਹ ਜਿਹੜਾ ਕਹਿੰਦੇ ਵੀ ਇਸ ਟਾਈਮ ਦੇਖਿਆ ਜਿਹੜਾ ਜਾ ਰਿਹਾ ਆ। US, ਮੈਕਸੀਕੋ ਤੇ ਕੈਨੇਡਾ ਦੇ ਵਿੱਚ FIFA ਵਰਲਡ ਕੱਪ ਦੀਆਂ ਜਿਹੜੀਆਂ ਗੇਮਸ ਆ ਉਹ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਹੀਆਂ, ਜਿੱਥੇ ਪਹਿਲਾ ਮੈਚ ਕੱਲ੍ਹ ਖੇਡਿਆ ਜਿਹੜਾ ਹੋ ਜਾਣਾ ਆ। ਉਸ ਦੇ ਨਾਲ ਅਮਰੀਕਾ ਦੇ ਵਿੱਚ ਅਮਰੀਕਾ ਦੀ ਆਜ਼ਾਦੀ ਦੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਦੇ 250 ਸਾਲ ਜਿਹੜੇ ਆ ਉਹ ਪੂਰੇ ਹੋ ਰਹੇ ਆ ਤੇ ਇਹ ਉਸੇ ਦਿਨ ਜਿਹੜਾ ਹਰਜੋਤ ਸਿੰਘ ਜੀ ਐਕਸਪਾਇਰ ਹੋਣਾ ਆ ਫਰਾਈਡੇ ਨੂੰ ਮਿਡਨਾਈਟ ਨੂੰ। ਸੋ ਹੁਣ ਦੇਖਦੇ ਆ ਵੀ ਇਹ ਜਿਹੜਾ ਫੀਸਾ ਆ ਜਿਹੜਾ ਸੈਕਸ਼ਨ 702 ਆ ਉਸ ਨੂੰ ਦੁਬਾਰਾ ਪਾਸ ਕਰਵਾਇਆ ਜਾ ਸਕੇਗਾ ਜਾਂ ਨਹੀਂ। ਪਰ ਹਾਲ ਦੀ ਘੜੀ ਟਰੰਪ ਹੁਣੀ ਇਹਨਾਂ ਦੇ ਹੱਕ ਦੇ ਵਿੱਚ ਡਟ ਕੇ ਜਿਹੜੇ ਉਹ ਆਏ ਆ ਤੇ ਇਹਨਾਂ ਦੇ ਥਰੂ ਹੀ ਜਿਹੜੇ ਇੰਟੈਲੀਜੈਂਸ ਦੇ ਡਾਇਰੈਕਟਰ ਦੇ ਤੌਰ ਦੇ ਉੱਤੇ, ਐਕਟਿੰਗ ਡਾਇਰੈਕਟਰ ਦੇ ਤੌਰ ਦੇ ਉੱਤੇ ਭੂਮਿਕਾ ਕਹਿੰਦੇ ਨਿਭਾਉਂਦੇ ਰਹਿਣਗੇ। NPR ਰਿਪੋਰਟ ਕਰ ਰਿਹਾ ਵੀ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਨੇ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਫਜ਼ੂਲ ਦੇ ਵਿੱਚ ਵੇਸਟ ਕਰ ਦਿੱਤੇ ਆ। ਕੱਲਾ ਵੇਸਟ ਨਹੀਂ ਕੀਤੇ, ਜਿਹੜੇ ਡਿਟੇਨ ਕੀਤੇ ਗਏ ਲੋਕਾਂ ਨੂੰ ਆ ਇੱਕ ਵਨ ਆਫ ਦਾ ਬਿਗੇਸਟ ਜਿਹੜੀ ਇਮੀਗ੍ਰੇਸ਼ਨ ਫੈਸਿਲਿਟੀ ਸੀ ਉੱਥੇ ਉਹਨਾਂ ਦੀ ਲਾਈਫ ਨੂੰ ਵੀ ਖਤਰੇ ਦੇ ਵਿੱਚ ਪਾਇਆ ਹੈਗਾ ਆ। ਫੈਡਰਲ ਵਾਚਡੌਗ ਰਿਪੋਰਟ ਜਿਹੜੀ ਨਵੀਂ ਆਈ ਆ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਵਾਇਲੇਸ਼ਨਸ ਆ ਉਹ US ਗਵਰਨਮੈਂਟ ਅਕਾਊਂਟੇਬਿਲਿਟੀ ਆਫਿਸ ਨੇ ਇਹ ਦੱਸੀਆਂ ਆ ਵੀ ਜਿਹੜਾ ਕੈਂਪ ਈਸਟ ਮੋਂਟਾਨਾ ਦੇ ਵਿੱਚ ਆ, ਹਾਲਾਂਕਿ ਇਹ ਫੈਸਿਲਿਟੀ ਸਿਰਫ ਅਗਸਤ 2025 ਚ ਖੁੱਲੀ ਸੀ, ਸਾਲ ਨਹੀਂ ਹੋਇਆ ਇਸ ਫੈਸਿਲਿਟੀ ਨੂੰ ਖੁੱਲੀ ਨੂੰ। ਤੇ ਇਹਦੇ ਚ ਇਹ ਦੱਸਿਆ ਗਿਆ ਆ ਵੀ 5000 ਤੋਂ ਵੱਧ ਇਮੀਗ੍ਰੈਂਟਸ ਜਿਹੜੇ ਆ ਇਹਦੇ ਚ ਹੋਲਡ ਕੀਤੇ ਗਏ ਹੈਗੇ ਆ। ਰਿਪੋਰਟਸ ਇਹ ਆ ਰਹੀਆਂ ਵੀ ਕਈਆਂ ਦੇ ਨਾਲ ਕੁੱਟਮਾਰ ਦਾ ਮਸਲਾ ਵੀ ਆ ਰਿਹਾ ਹੈਗਾ ਆ ਤੇ ਕਿਸੇ ਤਰ੍ਹਾਂ ਦੀ ਜਿਹੜੀ ਮੈਡੀਕਲ ਜਿਹੜੀ ਫੈਸਿਲਿਟੀ ਆ ਉਹ ਵੀ ਨਹੀਂ ਪ੍ਰੋਵਾਈਡ ਕੀਤੀ ਗਈ। ਇੱਥੋਂ ਤੱਕ ਤਾਂ ਕਈ ਜਿਹੜੇ ਡਿਟੇਨੀ ਸੀ ਜਿਨ੍ਹਾਂ ਦੀ ਮੌਤ ਹੋਈ ਉਸ ਨੂੰ ਕਵਰ ਅਪ ਕਰਨ ਦੀ ਵੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਹੈਗੀ ਆ। ਸੈਨੇਟਰ ਡਿਕ ਡਰਬਨ ਜੋ ਇਲੀਨੋਇਸ ਤੋਂ ਹੈਗੇ ਆ ਉਹਨਾਂ ਨੇ ਇਸ ਨੂੰ ਡੈਮਿੰਗ ਕਰਕੇ ਜਿਹੜਾ ਵਰਤਿਆ ਆ ਵੀ ਉਹ ਕਹਿੰਦੇ ਵੀ ਇੰਨੀ ਜਿਹੜੀ ਡੇਂਜਰਸ ਤੇ ਇਰਰਿਸਪੌਂਸੀਬਲ ਡਿਟੇਲਸ ਆ ਰਹੀਆਂ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਮਾਸ ਡਿਪੋਰਟੇਸ਼ਨ ਕੈਂਪੇਨ ਦੀਆਂ ਤੇ ਇਹ ਬਹੁਤ ਖਤਰਨਾਕ ਹੈਗੀਆਂ ਵੀ ਫੋਰਸ ਯੂਜ਼ ਹੋ ਰਹੀ ਆ, ਮੈਡੀਕਲ ਦੀ ਕੋਈ ਫੈਸਿਲਿਟੀ ਨਹੀਂ ਜਾਂ ਬਹੁਤ ਲੈਕਿੰਗ ਆ, ਮੈਂਟਲ ਹੈਲਥ ਕੇਅਰ ਦੀ ਕੋਈ ਫੈਸਿਲਿਟੀ ਨਹੀਂ। ਜਿਹੜੇ ਟੈਕਸ ਪੇਅਰਸ ਆ ਉਹਨਾਂ ਦੇ ਜਿਹੜੇ ਡਾਲਰ ਆ ਬਹੁਤ ਜ਼ਿਆਦਾ ਜਿਹੜੇ ਵੇਸਟ ਕੀਤੇ ਜਾ ਰਹੇ ਹੈਗੇ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਕਿਹਾ ਸੀ ਵੀ ਅਸੀਂ ਅਪਗ੍ਰੇਡ ਕਰ ਰਹੇ ਹਾਂ ਨਵੇਂ ਕੰਟਰੈਕਟਰ ਦੇ ਨਾਲ ਇਹ ਸਾਰੇ ਖਾਸੀ ਨੂੰ, ਪਰ ਹੁਣ ਐਵੀਡੈਂਸ ਇਹ ਆ ਰਹੇ ਆ ਵੀ ਜਿਹੜੇ ਡੈਥ ਰਿਲੇਟਡ ਕੇਸ ਹੋਏ ਆ ਉਹਨਾਂ ਦੇ ਐਵੀਡੈਂਸ ਵੀ ਲੁਕਾਉਣ ਦੀ ਜਿਹੜੀ ਕੋਸ਼ਿਸ਼ ਆ ਕੀਤੀ ਗਈ ਹੈਗੀ ਆ। ਐਕੁਜੀਸ਼ਨ ਲੌਜਿਸਟਿਕ LLC ਇੱਕ ਸਮਾਲ ਕੰਟਰੈਕਟਰ ਹੈਗਾ, ਉਹਦਾ ਕੋਈ ਐਕਸਪੀਰੀਅੰਸ ਹੀ ਨਹੀਂ ਹੈ ਪਹਿਲਾਂ ਇਮੀਗ੍ਰੇਸ਼ਨ ਡਿਟੈਂਸ਼ਨ ਦਾ, ਤੇ ਉਹਨੂੰ 1.3 ਬਿਲੀਅਨ ਡਾਲਰ ਦਾ ਜਿਹੜਾ ਕੰਟਰੈਕਟ ਇਸ ਸੈਂਟਰ ਨੂੰ ਓਪਨ ਕਰਨ ਦੇ ਲਈ ਦਿੱਤਾ ਗਿਆ ਸੀ। ਇਮੀਗ੍ਰੇਸ਼ਨ ਵਕੀਲ ਤੇ ਇਮੀਗ੍ਰੇਸ਼ਨ ਰਾਈਟਸ ਆਰਗੇਨਾਈਜੇਸ਼ਨਸ ਨੇ ਕੰਸਰਨ ਜਾਰੀ ਕੀਤਾ ਹੈਗਾ। ਉਹਨਾਂ ਨੇ ਲੈਟਰ ਵੀ ਲਿਖਿਆ ਦਸੰਬਰ ਮਹੀਨੇ ਦੇ ਵਿੱਚ ACLU ਨੇ ਤੇ 45 ਦੇ ਕਰੀਬ ਜਿਹੜੇ ਡਿਟੈਂਸ਼ਨਸ ਆ ਕਹਿੰਦੇ ਜਿਹੜੇ ਡਿਟੇਨੀਜ਼ ਆ ਉਹਨਾਂ ਦੇ ਉੱਤੇ ਕੋਈ ਫਿਜ਼ੀਕਲ ਫੋਰਸ ਜਿਹੜੀ ਆ ਯੂਜ਼ ਕੀਤੀ ਗਈ ਆ। ਫਰਵਰੀ ਮਹੀਨੇ ਦੇ ਵਿੱਚ ਆਈਸ ਦੇ ਇੰਸਪੈਕਟਰਸ ਨੇ 49 ਵਾਇਲੇਸ਼ਨਸ ਡਿਟੈਂਸ਼ਨ ਸਟੈਂਡਰਡਸ ਦੀਆਂ ਜਿਹੜੀਆਂ ਕੈਂਪ ਈਸਟ ਮੋਂਟਾਨਾ ਆ ਉੱਥੇ ਪਾਈਆਂ ਸੀਗੀਆਂ। 3 ਲੋਕਾਂ ਦੀ ਕਹਿੰਦੇ ਉੱਥੇ ਮੌਤ ਹੋਈ ਹੈ ਇਨ ਕਸਟਡੀ ਦੇ ਵਿੱਚ ਕੈਂਪ ਈਸਟ ਮੋਂਟਾਨਾ ਦੇ ਵਿੱਚ। ਇੱਕ ਜਿਹੜੀ ਡੈਥ ਆ ਉਹ ਕਹਿੰਦੇ ਵੀ ਹੋਮੋਸਾਈਡ ਵੀ ਹੋ ਸਕਦਾ ਹੈਗਾ ਆ। ਸੋ ਇਹ ਜਿਹੜੀ ਕਾਫੀ ਵੱਡੀ ਰਿਪੋਰਟ ਆ ਅੱਜ NPR ਨੇ ਜਿਹੜੀ ਪਬਲਿਸ਼ ਕੀਤੀ ਹੈਗੀ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਭਾਰਤੀ ਮੂਲ ਦਾ ਇੱਕ ਸੰਦੀਪ ਨਾਂ ਦਾ ਬੰਦਾ 40 ਸਾਲ ਉਸ ਨੂੰ ਸੈਨ ਫਰਾਂਸਿਸਕੋ ਦੇ ਆਈਸ ਦੇ ਆਫਿਸ ਦੇ ਵਿੱਚ ਗ੍ਰਿਫਤਾਰ ਕਰਕੇ ਲਿਜਾਇਆ ਗਿਆ ਹੈਗਾ ਆ। ਨਦਰਨ ਕੈਲੀਫੋਰਨੀਆ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੇ ਉੱਤੇ ਇਹ ਦੋਸ਼ ਸੀਗੇ ਵੀ ਜਰਮਨੀ ਦੇ ਵਿੱਚ ਇਸ ਉੱਤੇ ਅਟੈਂਪਟਡ ਮਰਡਰ ਦੇ ਲਈ ਇਹ ਲੋੜੀਂਦਾ ਸੀਗਾ। ਸੰਦੀਪ ਸਿੰਘ ਕਹਿੰਦੇ ਵੀ 2003 ਦੇ ਵਿੱਚ ਅਮਰੀਕਾ 'ਚ ਗੈਰ ਕਾਨੂੰਨੀ ਢੰਗ ਦੇ ਨਾਲ ਮੈਕਸੀਕੋ ਦੇ ਰਾਹ ਥਾਣੀ ਬਾਰਡਰ ਥਾਣੀ ਦਾਖਲ ਹੋਇਆ ਸੀਗਾ। ਸੋ ਕਹਿੰਦੇ ਵੀ ਵੈਡਨਸਡੇ ਨੂੰ ਜਿਹੜਾ ਸੰਦੀਪ ਆ ਉਸ ਨੂੰ ਇਮੀਗ੍ਰੇਸ਼ਨ ਪ੍ਰੋਸੀਡਿੰਗਸ ਦੇ ਪੈਂਡਿੰਗ ਦੇ ਚੱਲਦਿਆਂ ਕਸਟਡੀ ਦੇ ਵਿੱਚ ਲੈ ਲਿਆ ਗਿਆ ਆ। ਸੋ ਕਥਿਤ ਤੌਰ ਦੇ ਉੱਤੇ ਜਿਹੜੇ ਇਸ ਦੇ ਉੱਤੇ ਇਲਜ਼ਾਮ ਆ ਜਰਮਨੀ ਦੇ ਵਿੱਚ ਕੀ ਵਾਪਰਿਆ, ਕਿਵੇਂ ਹੋਇਆ, ਉਹਦੇ ਬਾਰੇ ਹੋਰ ਜਾਣਕਾਰੀ
ਤਾਂ ਜਿਹੜੀ ਉਹ ਨਹੀਂ ਦੱਸੀ ਗਈ। ਪਰ 2003 ਤੋਂ ਅਮਰੀਕਾ ਦੇ ਵਿੱਚ ਰਹਿ ਰਿਹਾ ਸੰਦੀਪ ਨਾਮਕ ਇਹ ਜਿਹੜਾ ਬੰਦਾ ਆ, ਇਸ ਨੂੰ ਫੇਅਰਫੀਲਡ ਦੇ ਇਲਾਕੇ ਦੇ ਵਿੱਚ ਲੋਕੇਟ ਕਰਕੇ ਉੱਥੋਂ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਆ। ਇਹ ਕਥਿਤ ਦੋਸ਼ਾਂ ਦੇ ਉੱਤੇ ਵੀ ਜਰਮਨੀ ਦੇ ਵਿੱਚ ਇੱਕ ਕਤਲ ਦੇ ਲਈ, ਇੱਕ ਮਰਡਰ ਦੇ ਲਈ, ਅਟੈਂਪਟਡ ਮਰਡਰ ਦੇ ਲਈ ਉਹ ਲੋੜੀਂਦਾ ਆ। ਮੋਸਟ ਪ੍ਰੋਬਬਲੀ ਇਹ ਮਿਸਪ੍ਰਿੰਟ ਲੱਗਦਾ ਆ। ਜਿਹੜਾ ਈਅਰ ਹੈਗਾ ਆਈ ਥਿੰਕ 2023 ਲਿਖਣਾ ਸੀ ਉਹਨਾਂ ਨੇ, ਸੀਬੀਐਸ ਨੇ, ਮੈਕਸੀਕੋ ਦੇ ਰਾਹੀਂ ਜਿਹੜਾ ਇਲੀਗਲੀ ਐਂਟਰ ਹੋਇਆ ਤੇ 40 ਸਾਲਾਂ ਦਾ ਸੰਦੀਪ ਸਿੰਘ ਇਹਦਾ ਨਾਂ ਦੱਸਿਆ। ਹਜੇ ਡਿਟੇਲਸ ਆਉਣੀਆਂ ਆ, ਕੁਛ ਮਿੰਟ ਪਹਿਲਾਂ ਹੀ ਅੱਜ ਜਿਹੜੀ ਹੈ ਸੀਬੀਐਸ ਨੇ ਨਿਊਜ਼ ਜਿਹੜੀ ਆ ਰਨ ਕੀਤੀ ਆ ਵੀ ਕਿਸ ਤਰ੍ਹਾਂ ਜਰਮਨੀ ਦੇ ਵਿੱਚ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲਾ ਬੰਦਾ ਜਿਹੜਾ ਆ ਇਲੀਗਲੀ ਬਾਰਡਰ ਕ੍ਰਾਸ ਕਰਕੇ ਇੱਥੇ ਆ ਗਿਆ ਤੇ ਉਸ ਨੂੰ ਹੁਣ ਅਰੈਸਟ ਕੀਤਾ ਗਿਆ ਹੈ। ਅਗਲੀ ਖਬਰ ਵੱਲ ਚਲੀਏ ਤੇ 3 ਜਿਹੜੇ ਭਾਰਤੀ ਮੂਲ ਦੇ ਸੇਲਰਸ ਆ, ਇੰਡੀਅਨ ਸੇਲਰਸ, ਉਹ ਮਿਸਿੰਗ ਆ। ਇਹ ਅਮਰੀਕਾ ਕਹਿ ਰਿਹਾ ਇੱਕ ਜਿਹੜਾ ਟੈਂਕਰ ਆ ਗਲਫ ਆਫ ਓਮਾਨ ਦੇ ਵਿੱਚ ਜਿਹੜਾ ਹਿੱਟ ਹੋਇਆ ਸੀ। ਪਹਿਲਾਂ ਤਾਂ ਅਮਰੀਕਾ ਨੇ ਇਹ ਕਹਿਤਾ ਵੀ ਜਿਹੜਾ ਇਸ ਟੈਂਕਰ ਨੂੰ ਹਿੱਟ ਕੀਤਾ ਗਿਆ ਇਹ ਇਰਾਨ ਨੇ ਹਿੱਟ ਕੀਤਾ ਆ, ਪਰ ਬਾਅਦ ਦੇ ਵਿੱਚ ਇਹ ਪਤਾ ਚੱਲਿਆ ਵੀ ਅਮਰੀਕਾ ਦੇ ਕੋਲੋਂ ਹੀ ਇਹ ਜਿਹੜਾ ਟੈਂਕਰ ਆ ਉਹ ਹਿੱਟ ਹੋਇਆ ਸੀ। ਇੰਡੀਆ ਦੀ ਗਵਰਨਮੈਂਟ ਨੇ ਇਹ ਕਿਹਾ ਵੀ 3 ਸੋਲਜਰ, 3 ਜਿਹੜੇ ਫੌਜੀ ਆ ਉਹ ਮਿਸਿੰਗ ਹੈਗੇ ਆ ਤੇ 21 ਜਿਹੜੇ ਕਰੂ ਮੈਂਬਰਸ ਆ ਉਹ ਰੈਸਕਿਊ ਕਰ ਲਏ ਗਏ ਹੈਗੇ ਆ। ਇਹ ਖਾਸ ਕਰਕੇ ਜਿਹੜੇ ਕਮਰਸ਼ੀਅਲ ਸ਼ਿਪਿੰਗ ਤੇ ਸਿਵਲੀਅਨ ਇਨਫਰਾਸਟ੍ਰਕਚਰਸ ਆ ਉਸ ਏਰੀਏ ਦੇ ਵਿੱਚ ਟਾਰਗੇਟ ਹੋ ਰਹੀਆਂ ਹੈਗੇ ਆ ਤੇ ਯੂਐਸ ਮਿਲਟਰੀ ਨੇ ਬਲੌਕ ਕੀਤਾ ਹੋਇਆ ਇਰਾਨ ਦੇ ਪੋਰਟਸ ਦਾ ਤਹਿਰਾਨ ਵਾਲੇ ਏਰੀਏ ਦੇ ਵਿੱਚ, ਖਾਸ ਕਰਕੇ ਸਟੇਟ ਆਫ ਹਾਰਮਜ਼ ਨੂੰ ਲੈ ਕੇ 20% ਦੁਨੀਆ ਦਾ ਜਿਹੜਾ ਤੇਲ ਆ ਉੱਥੋਂ ਜਾਂਦਾ ਹੈਗਾ। ਯੂਐਸ ਫੋਰਸਿਸ ਨੇ ਆਲਰੇਡੀ 8 ਜਿਹੜੇ ਵੈਸਲਸ ਆ ਉਹ ਡਿਸੇਬਲ ਕੀਤੇ ਹੈਗੇ ਆ ਤੇ 134 ਨੂੰ ਹੋਰ ਪਾਸੇ ਜਿਹੜਾ ਡਾਇਰੈਕਟ ਕੀਤਾ ਹੋਇਆ ਹੈਗਾ। ਜੀ ਅਗਲੀ ਜਿਹੜੀ ਹਜੇ ਅਸੀਂ ਗੱਲ ਕਰਦੇ ਜਾਈਏ, ਭਾਰਤੀ ਮੂਲ ਦਾ ਇੱਕ ਹੋਰ 44 ਸਾਲਾਂ ਦਾ ਬੰਦਾ ਮਹਿੰਦਰ ਮਖੀਜਾਨੀ ਕਰੋਨਾ ਡਲਮਾਰ ਕੈਲੀਫੋਰਨੀਆ ਤੋਂ ਉਸ ਨੂੰ ਉਸਦੇ ਘਰੋਂ ਜਿਹੜਾ ਆ ਉਹ ਗ੍ਰਿਫਤਾਰ ਕੀਤਾ ਗਿਆ ਆ। ਇਸ ਉੱਤੇ ਦੋਸ਼ ਆ $100 ਮਿਲੀਅਨ ਦਾ ਬੈਂਕ ਫਰਾਡ ਸਕੀਮ ਜਿਹੜੀ ਉਹ ਚਲਾਉਣ ਦੇ ਲਈ ਕੈਂਟਰ ਗਰੁੱਪ VLLC ਉਸ ਦੇ ਥਰੂ ਕਹਿੰਦੇ ਵੀ ਇਸ ਨੇ ਕੀਤਾ ਆ। ਸਤੰਬਰ 2024 ਤੋਂ ਅਪ੍ਰੈਲ 2025 ਦੇ ਦਰਮਿਆਨ ਮਖੀਜਾਨੀ ਆ ਉਸਨੇ ਕਥਿਤ ਤੌਰ ਦੇ ਉੱਤੇ ਕ੍ਰੈਡਿਟ ਜਿਹੜਾ ਉਹ ਸਿਕਿਉਰ ਕਰ ਲਿਆ, ਇਹ ਕਹਿ ਕੇ ਵੀ ਜਿਹੜੇ ਰੀਅਲ ਏਸਟੇਟ ਦੇ ਲੋਨਸ ਆ ਉਹਨਾਂ ਨੂੰ ਉਹਦੇ ਵਿੱਚ ਜਿਹੜੇ ਕੋਲੈਟਰਲ ਆ ਉਹ ਕਰੇਗਾ। ਤੇ ਪਰ ਕਹਿੰਦੇ ਵੀ ਬਾਅਦ ਦੇ ਵਿੱਚ ਇਸ ਨੇ ਜਿਹੜਾ ਇਹ ਫਰਾਡ ਆ ਅਡੋਬੀ ਦੇ ਜਿਹੜੇ ਸੌਫਟਵੇਅਰ ਆ ਉਹਨਾਂ ਦੇ ਜ਼ਰੀਏ ਕੀਤਾ। ਟਾਈਟਲ ਇੰਸ਼ੋਰੈਂਸ ਡਾਕੂਮੈਂਟਸ ਦੇ ਵਿੱਚ ਜਿਹੜੇ ਇਨਫੋਰਮੇਸ਼ਨ ਹੁੰਦੀ ਆ ਉਹਨਾਂ ਨੂੰ ਝੂਠੀ ਜਿਹੜੀ ਉਹ ਦਿਖਾ ਕੇ ਤੇ ਉਹਦੀ ਜਿਹੜੀ ਫਾਈਲ ਦਾ ਮੈਟਾ ਡਾਟਾ ਹੁੰਦਾ ਆ ਜਿੱਥੋਂ ਇਹ ਪਤਾ ਲੱਗਦਾ ਵੀ ਫਾਈਲ ਕਿੱਥੋਂ ਓਰੀਜੀਨੇਟ ਹੋਈ, ਕਿਧਰੋਂ ਜਿਹੜੀ ਉਹ ਆਈ ਆ, ਵੀ ਉਸ ਦੇ ਵਿੱਚ ਵੀ ਇਸਨੇ ਧਾਂਦਲੀ ਜਿਹੜੀ ਉਹ ਕੀਤੀ, ਉਸ ਦੇ ਵਿੱਚ ਝੂਠ ਜਿਹੜਾ ਉਹ ਲਿਖ ਦਿੱਤਾ। ਇਨਵੈਸਟੀਗੇਟਰਸ ਦੇ ਦੁਆਰਾ ਡਿਜੀਟਲ ਫੋਰੈਂਸਿਕਸ ਦੀ ਮਦਦ ਲੈ ਕੇ ਇਸ ਫਰਾਡ ਦਾ ਪਰਦਾਫਾਸ਼ ਕੀਤਾ ਗਿਆ। ਜੋ ਇਸ ਦੇ ਵਿੱਚ ਅਣਗਹਿਲੀਆਂ ਸੀਗੀਆਂ, ਡਿਸਕ੍ਰਿਪੈਂਸੀਜ਼ ਸੀਗੀਆਂ, ਉਹਨਾਂ ਨੂੰ ਟਰੈਕ ਕੀਤਾ ਗਿਆ। ਟਾਈਮ ਸਟੈਂਪਸ ਦੀ ਮਦਦ ਲੈ ਕੇ, ਸੌਫਟਵੇਅਰ ਵਰਜ਼ਨ ਹਿਸਟਰੀ ਨੂੰ ਜਿਹੜਾ ਉਹ ਦੇਖ ਕੇ, ਆਥਰ ਪ੍ਰੋਫਾਈਲਸ ਜਿਹੜੀਆਂ ਆ ਉਹਨੂੰ ਜਿਹੜਾ ਉਹ ਦੇਖ ਕੇ, ਸੋ ਬਹੁਤ ਹੀ ਬਰੀਕੀ ਦੇ ਵਿੱਚ ਜਾਂਚ ਕਰਨ ਤੋਂ ਬਾਅਦ ਦੇ ਵਿੱਚ ਮਹਿੰਦਰ ਮਖੀਜਾਨੀ ਆ ਉਸ ਨੂੰ ਜਿਹੜਾ ਹੁਣ ਗ੍ਰਿਫਤਾਰ ਕੀਤਾ ਗਿਆ ਆ। ਸੋ ਇਹ ਕਹਿੰਦੇ ਵੀ $100 ਮਿਲੀਅਨ ਦਾ ਜਿਹੜਾ ਬੈਂਕ ਫਰਾਡ ਆ ਉਸ ਦੇ ਜ਼ਰੀਏ ਜਿਹੜਾ ਉਹ ਕੀਤਾ ਗਿਆ ਆ। ਸੋ ਟਾਈਮ ਸਟੈਂਪ, ਸੌਫਟਵੇਅਰ ਹਿਸਟਰੀ, ਆਥਰ ਆਇਡੈਂਟੀਫਿਕੇਸ਼ਨ, ਹੈਸ਼ ਵੈਲਿਊ ਐਨਾਲਿਸਿਸ, ਇਹ ਸੌਫਟਵੇਅਰ ਦੇ ਨਾਲ ਸੰਬੰਧਿਤ ਜਿਹੜੀਆਂ ਫੋਰੈਂਸਿਕ ਮੈਥਡਸ ਆ ਉਹਨਾਂ ਦੀ ਵਰਤੋਂ ਜਿਹੜੀ ਉਹ ਕੀਤੀ ਗਈ ਆ। ਆਪਣੇ ਮਿਲੀਅਨਸ ਆਫ ਡਾਲਰ ਦੇ ਜਿਹੜੇ ਹਰਜੋਤ ਸਿੰਘ ਜੀ ਆਪਣੇ ਘਰ ਤੋਂ ਇਸ ਨੂੰ ਕਹਿੰਦੇ ਆ ਗ੍ਰਿਫਤਾਰ ਕੀਤਾ ਗਿਆ। ਤੜਕੇ ਚੱਕ ਲਿਆ ਸੀਗਾ, ਅਜੇ ਨਿੱਕਰ ਟੀ-ਸ਼ਰਟ ਹੀ ਪਾਈ ਜਿਹੜਾ ਉਹ ਬੈਠਾ ਹੋਇਆ ਸੀ ਤੇ ਉਸਦੀ ਵੀਡੀਓ ਵੀ ਜਿਹੜੀ ਇਸ ਟਾਈਮ ਕਾਫੀ ਵਾਇਰਲ ਜਿਹੜੀ ਉਹ ਹੋ ਰਹੀ ਆ। ਇੱਕ ਹੋਰ ਭਾਰਤੀ ਮੂਲ ਦਾ ਬੰਦਾ ਫਰਾਡ ਦੇ ਮਾਮਲੇ 'ਚ ਹੁਣ ਅੜਿੱਕ ਕੇ ਆਇਆ ਆ। ਯੂਬਾ ਸਿਟੀ ਏਰੀਏ ਦਾ ਕੈਲੀਫੋਰਨੀਆ ਦਾ ਜਿਹੜਾ ਫਸਟ ਕਾਂਗਰੈਸ਼ਨਲ ਡਿਸਟ੍ਰਿਕਟ ਆ ਉੱਥੇ ਨਵੇਂ ਚੁਣੇ ਹੋਏ ਜਿਹੜੇ ਕਾਂਗਰਸਮੈਨ ਆ ਜੇਮਸ ਗੈਲਾਗਰ, ਉਹਨਾਂ ਨੇ ਸਹੁੰ ਜਿਹੜੀ ਆ ਅੱਜ ਚੁੱਕ ਲਈ ਹੈਗੀ ਆ। ਗੈਲਾਗਰ ਰਿਪਬਲਿਕਨ ਆ, ਈਸਟ ਨਿਕੋਲਸ ਟਾਊਨ ਤੋਂ। ਸਪੈਸ਼ਲ ਇਲੈਕਸ਼ਨ ਪਿੱਛੇ ਜੇ ਹੋਈ ਸੀ, ਇਹ ਜਿਹੜੀ ਸੀਟ ਵੇਕੈਂਟ ਹੋਈ ਸੀ, ਕਾਂਗਰਸਮੈਨ ਡਗ ਲਮਾਲਫਾ ਉਹਨਾਂ ਦੀ ਮੌਤ ਹੋ ਗਈ ਸੀ ਤੇ ਅੱਜ ਜਿਹੜੀ ਹਾਊਸ ਫਲੋਰ ਦੇ ਉੱਤੇ ਉਹਨਾਂ ਨੇ ਜਿਹੜੀ ਓਥ ਲਈ ਹੈਗੀ ਆ US ਕੈਪੀਟਲ ਦੇ ਉੱਤੇ ਤੇ ਹੁਣ ਉਹ ਕਹਿੰਦੇ ਵੀ ਜਿਹੜੇ ਵੀ ਨਵੇਂ ਲਾਜ਼ ਬਣਨਗੇ ਉਹਨਾਂ ਦੇ ਵਿੱਚ ਆਪਣੀ ਵੋਟ ਪਾਉਣ ਦੇ ਲਈ ਜਿਹੜਾ ਉਹ ਕਾਮਯਾਬ ਹੋਣਗੇ
ਸੋ ਕੈਲੀਫੋਰਨੀਆ ਦਾ ਫਸਟ ਜਿਹੜਾ ਕਾਂਗਰੈਸ਼ਨਲ ਡਿਸਟ੍ਰਿਕਟ ਆ, ਸੋ ਉੱਥੇ ਜਿਹੜੇ ਜੇਮਸ ਗਲਾਗਰ ਆ ਇਹ ਹੁਣ ਕਾਂਗਰਸਮੈਨ ਹੋਣਗੇ। ਸਰੋਤਿਆਂ ਨੂੰ ਯਾਦ ਹੋਊਗਾ ਜਦੋਂ ਗਰੋਸਰੀ ਸਟੋਰ, ਲਿਕਰ ਸਟੋਰਾਂ ਵਾਲਾ ਮੁੱਦਾ ਭਖਿਆ ਸੀ ਸੈਕਰਾਮੈਂਟੋ ਦੇ ਵਿੱਚ, ਬਹੁਤ ਵੱਡਾ ਇਕੱਠ ਹੋਇਆ ਸੀ ਤੇ ਉਸ ਟਾਈਮ ਦੇ ਉੱਤੇ ਜੇਮਸ ਗਲਾਗਰ ਜਿਹੜੇ ਆ ਉਹ ਸਪੋਰਟ ਦੇ ਵਿੱਚ ਆਏ ਸੀਗੇ ਤੇ ਹਾਂ ਇਹਨਾਂ ਦੇ ਨਾਲ ਜਿਹੜਾ ਧੱਕਾ ਹੋ ਰਿਹਾ ਹੈਗਾ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਯੂਟਾ ਦੇ ਸ਼ਹਿਰ ਲੋਗਨ ਦੇ ਵਿੱਚ 26 ਸਾਲਾ ਲੌਰਨ ਤੇ 27 ਸਾਲਾ ਜੈਨੀਫਰ ਜੋਮਾ, ਉਹਨਾਂ ਦੋਨਾਂ ਨੂੰ ਇੰਡਾਈਟ ਕੀਤਾ ਗਿਆ ਆ। ਇਹ ਯੂਟਾ ਕੋਰਟ ਦੀਆਂ ਕਲਰਕਸ ਸੀਗੀਆਂ ਤੇ ਇਹਨਾਂ ਦੇ ਉੱਤੇ ਇਹ ਦੋਸ਼ ਸੀਗੇ ਵੀ ਇਹਨਾਂ ਨੇ ਕਥਿਤ ਤੌਰ ਦੇ ਉੱਤੇ ਜਿਹੜੇ ਇਲੀਗਲ ਏਲੀਅਨਸ ਆ ਉਹ ਆਈਸ ਦੇ ਅੜਕੇ ਨਾ ਆਉਣ, ਉਹ ਗ੍ਰਿਫਤਾਰੀ ਤੋਂ ਬਚਣ, ਉਹਨਾਂ ਦੇ ਵਿੱਚ ਇਹਨਾਂ ਇਲੀਗਲ ਏਲੀਅਨਸ ਦੀ ਮਦਦ ਕੀਤੀ ਹੈਗੀ ਆ। ਸੋ ਆਪਾਂ ਨੂੰ ਪਤਾ ਹੀ ਆ ਵੀ ਇਹ ਦੌਰ ਜਿਹੜਾ ਐਨਫੋਰਸਮੈਂਟ ਦਾ, ਇਮੀਗ੍ਰੇਸ਼ਨ ਐਨਫੋਰਸਮੈਂਟ ਦਾ, ਉਹ ਚੱਲਿਆ ਪਹਿਲੋਂ ਜ਼ਿਆਦਾ ਜ਼ੋਰਾਂ ਤੇ ਸੀ, ਜਦੋਂ ਇਮੀਗ੍ਰੇਸ਼ਨ ਕੋਰਟਸ ਦੇ ਬਾਹਰੋਂ ਹੀ ਜਾਂ ਉਸ ਦੇ ਵਿੱਚੋਂ ਵੀ ਗ੍ਰਿਫਤਾਰੀਆਂ ਜਿਹੜੀਆਂ ਆ ਉਹ ਉਹਨਾਂ ਦੀਆਂ ਜਿਹੜੀਆਂ ਉਹ ਕੀਤੀਆਂ ਗਈਆਂ ਲੋਕਾਂ ਦੀਆਂ ਜਿਨ੍ਹਾਂ ਦੇ ਕੇਸ ਵੀ ਚੱਲ ਰਹੇ ਸੀ। ਇੱਥੋਂ ਤੱਕ ਕਿ ਇੱਕ ਜੱਜ ਨੂੰ ਵੀ ਉਹਨਾਂ ਨੇ ਜੱਜ ਦੇ ਅਹੁਦੇ ਤੋਂ ਲਾ ਕੇ ਉਸ ਨੂੰ ਚਾਰਜ ਕੀਤਾ ਸੀਗਾ। ਆਈ ਥਿੰਕ ਜਿਹੜੀ ਉਧਰਲੇ ਪਾਸੇ ਮਿਲਵਾਕੀ ਵਾਲੇ ਪਾਸੇ ਸ਼ਾਇਦ ਜਿਹੜੀ ਉਹ ਘਟਨਾ ਜਿਹੜੀ ਉਹ ਵਾਪਰੀ ਸੀਗੀ। ਸੋ ਹੁਣ ਉਸੇ ਤਰੀਕੇ ਦੇ ਨਾਲ ਜਿਸ ਇਹ ਦੋ ਬੀਬੀਆਂ ਨੂੰ ਵੀ ਹੁਣ ਚਾਰਜ ਜਿਹੜਾ ਆ ਹਰਜੋਤ ਸਿੰਘ ਜੀ ਕੀਤਾ ਗਿਆ ਆ, ਇੰਡਾਈਟ ਜਿਹੜਾ ਉਹ ਕਰ ਦਿੱਤਾ ਗਿਆ। ਇਹ ਘਟਨਾ ਜਿਹੜੇ ਕਥਿਤ ਤੌਰ ਦੇ ਉੱਤੇ ਦੱਸੀ ਜਾ ਰਹੀ ਆ ਅਦਾਲਤੀ ਦਸਤਾਵੇਜ਼ਾਂ ਮੁਤਾਬਕ 9 ਅਪ੍ਰੈਲ 2026 ਦੀ ਜੋਮਾ ਤੇ ਮੋਰੋ ਦੋਨੋਂ ਹੀ ਕਹਿੰਦੇ ਲੋਗਨ ਸਿਟੀ ਮਿਊਨਿਸਪਲ ਜਸਟਿਸ ਕੋਰਟ ਲੋਗਨ ਦੇ ਵਿੱਚ ਕੰਮ ਕਰਦੀਆਂ ਸੀ ਜਦੋਂ ਆਈਸ ERO ਵਾਲੇ ਜਿਹੜੇ ਉੱਥੇ ਕੋਰਟ ਦੇ ਵਿੱਚ ਦਾਖਲ ਹੋਏ। ਇਲੀਗਲ ਏਲੀਅਨ ਨੂੰ ਉਹਨਾਂ ਨੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਆ ਇਮੀਗ੍ਰੇਸ਼ਨ ਰਿਲੇਟਡ ਚਾਰजेस ਦੇ ਤਹਿਤ, ਪਰ ਕਹਿੰਦੇ ਵੀ ਇਹਨਾਂ ਕੋਲ ਐਡਮਿਨਿਸਟ੍ਰੇਟਿਵ ਵਾਰੰਟ ਵੀ ਸੀਗਾ ਇਲੀਗਲ ਏਲੀਅਨ ਨੂੰ ਗ੍ਰਿਫਤਾਰ ਜਿਹੜਾ ਉਹ ਕਰਨ ਦੇ ਲਈ, ਪਰ ਇਹਨਾਂ ਬੀਬੀਆਂ ਨੇ ਇਸ ਜਿਹੜੇ ਇਮੀਗ੍ਰੈਂਟ ਆ ਉਸ ਨੂੰ ਅਦਾਲਤ ਦੇ ਵਿੱਚੋਂ ਭੱਜਣ 'ਚ ਮਦਦ ਕੀਤੀ। ਬਾਅਦ ਕੈਮਰੇ ਦੇ ਵਿੱਚ ਉਂਗਲਾਂ ਵੀ, ਵਰਡ ਵੀ ਕਹਿੰਦੇ ਜਿਹੜੀਆਂ ਉਹ ਦਿਖਾ ਰਹੀਆਂ ਸੀਗੀਆਂ। ਸੋ ਹੁਣ ਇਹਨਾਂ ਦੋਨਾਂ ਨੂੰ ਵੀ ਜਿਹੜਾ ਹਰਜੋਤ ਸਿੰਘ ਜੀ ਚਾਰਜ ਕਰ ਦਿੱਤਾ ਗਿਆ ਹੈ। ਸੋ ਇਹ ਸਾਰੀਆਂ ਚੀਜ਼ਾਂ ਕਰਕੇ ਪ੍ਰਸ਼ਾਸਨ ਜਾਂ ਡਿਪਾਰਟਮੈਂਟ ਆਫ ਜਸਟਿਸ ਇਹੀ ਇਸ਼ਾਰਾ ਜਿਹੜਾ ਉਹ ਕਰ ਰਿਹਾ, ਜਿਹੜਾ ਕੋਈ ਵੀ ਮਦਦ ਕਰ ਰਿਹਾ ਆ ਇਲੀਗਲ ਇਮੀਗ੍ਰੈਂਟ ਦੀ, ਉਸਦੀ ਕਿਸੇ ਵੀ ਤਰੀਕੇ ਦੇ ਨਾਲ, ਉਹਨਾਂ ਸਾਰਿਆਂ ਪਿੱਛੇ ਵੀ ਇਹ ਜਾ ਰਹੇ ਆ। ਅਜੇ ਦੋਨੋਂ ਹੀ ਹਰਜੋਤ ਸਿੰਘ ਜੀ US ਦੀਆਂ ਸਿਟੀਜ਼ਨ, ਚਿੱਟੇ ਮੂਲ ਦੀਆਂ ਕੁੜੀਆਂ ਸਨ। ਬੇ ਏਰੀਏ ਦੇ ਵਿੱਚ ਕਹਿੰਦੇ ਅਨਯੂਜ਼ਲੀ ਕਾਫੀ ਵਾਰਮ ਵੈਦਰ ਹੋ ਰਿਹਾ, ਟੈਂਪਰੇਚਰ ਕਾਫੀ ਹਾਈ ਹੋਊਗਾ। ਸੈਨ ਫਰਾਂਸਿਸਕੋ ਬੇ ਏਰੀਏ 'ਚ 90 ਡਿਗਰੀ ਟੈਂਪਰੇਚਰ ਪਹੁੰਚਣਾ ਬਹੁਤ ਵੱਡੀ ਗੱਲ ਆ, ਜਿੱਥੇ ਤਾਂ 60-70s ਦੇ ਵਿੱਚ ਟੈਂਪਰੇਚਰ ਰਹਿੰਦਾ ਹੈਗਾ। 82 ਡਿਗਰੀ ਤੱਕ ਪਹੁੰਚ ਜਾਊਗਾ ਥਰਸਡੇ ਨੂੰ, ਵੀਰਵਾਰ ਨੂੰ, ਕੱਲ ਨੂੰ ਜਾਣੀ ਕਿ। ਤੇ ਕੋਸਟਲ ਕਮਿਊਨਿਟੀ ਦੇ ਵਿੱਚ 60-70 'ਚ ਰਹਿਣਾ ਆ ਤੇ ਬਹੁਤ ਸਾਰੇ ਜਿਹੜੇ ਪ੍ਰਿਜ਼ਨੋ ਵਾਲਾ ਸੈਕਰਾਮੈਂਟੋ ਏਰੀਆ ਉੱਥੇ 90s 100s ਤੱਕ ਜਿਹੜਾ ਟੈਂਪਰੇਚਰ ਆ ਉਹ ਪਹੁੰਚੂਗਾ। ਸੋ ਸਭ ਤੋਂ ਵੱਡਾ ਜਿਹੜਾ ਫਿਕਰ ਆ ਇਸ ਟਾਈਮ ਲੱਗਾ ਹੋਇਆ ਆ ਅੱਗਾਂ ਦਾ, ਵੀ ਕਿਸੇ ਤਰ੍ਹਾਂ ਨਾਲ ਇੰਨੀ ਗਰਮੀ ਦੇ ਨਾਲ ਅੱਗ ਵਗੈਰਾ ਜਿਹੜੀ ਆ ਉਹ ਨਾ ਲੱਗੇ, ਕਿਉਂਕਿ ਅੱਗਾਂ ਦੇ ਨਾਲ ਆਲਰੇਡੀ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਚੁੱਕਾ ਹੈਗਾ ਆ। ਪਰ ਸੰਡੇ ਤੱਕ, ਐਤਵਾਰ ਤੱਕ ਜਿਹੜੀ ਆ ਫੇਰ ਟੈਂਪਰੇਚਰ ਡਾਊਨ ਹੋ ਜਾਊਗਾ। ਸੈਨ ਫਰਾਂਸਿਸਕੋ ਏਰੀਏ 'ਚ 71 ਡਿਗਰੀ ਦੇ ਕਰੀਬ ਉਸ ਟਾਈਮ ਪਹੁੰਚ ਜਾਊਗਾ। ਜੀ, ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਦੱਸਿਆ ਕੱਲ ਨੂੰ FIFA ਵਰਲਡ ਕੱਪ 2026 ਸ਼ੁਰੂ ਹੋਣ ਜਾ ਰਿਹਾ ਆ। ਇੱਕ ਸਮਾਲੀ ਮੂਲ ਦਾ ਸੌਕਰ ਐਕਸਕਿਊਜ਼ ਮੀ ਰੈਫਰੀ, ਜਿਹੜਾ ਕਿ ਅਫਰੀਕਨ ਰੈਫਰੀ ਆਫ ਦਾ ਈਅਰ 2025 ਐਲਾਨਿਆ ਗਿਆ ਸੀ, ਜੋ ਕਿ FIFA ਦੀ ਰੈਫਰੀ ਲਿਸਟ ਦੇ ਉੱਤੇ ਸੀਗਾ, ਮਿਆਮੀ ਦੇ ਵਿੱਚ ਪਹੁੰਚਿਆ ਸੀ ਵੀਜ਼ਾ ਜਿਹੜਾ ਉਹ ਲੈ ਕੇ ਵੀ ਉਸਨੇ ਅਫੀਸ਼ੀਏਟ ਕਰਨਾ ਆ ਵੱਖ-ਵੱਖ ਮੈਚਸ ਦੇ ਵਿੱਚ, ਉਸ ਨੂੰ ਵਾਪਸ ਮੋੜ ਦਿੱਤਾ ਗਿਆ ਸੀਗਾ। US ਦੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ਤੇ ਜਦ ਬੀਤੇ ਸ਼ਨੀਚਰਵਾਰ ਉਹ ਆਇਆ ਸੀ, ਉਸ ਨੂੰ ਵੈਟਿੰਗ ਕੰਸਰਨਸ ਦੇ ਚੱਲਦਿਆਂ ਅਮਰੀਕਾ ਦੇ ਵਿੱਚ ਦਾਖਲ ਹੋਣ ਤੋਂ ਨਾ ਕਰ ਦਿੱਤੀ ਗਈ, ਰੋਕ ਦਿੱਤਾ ਗਿਆ ਤੇ ਵਾਪਸ ਉਸ ਨੂੰ ਉਸਦੇ ਮੁਲਕ ਘਲਾ ਦਿੱਤਾ ਜਿਹੜਾ ਹੋ ਗਿਆ ਹੈਗਾ ਆ। ਕਸਟਮ ਬਾਰਡਰ ਪ੍ਰੋਟੈਕਸ਼ਨ ਨੇ ਜਿਹੜਾ ਉਹ ਦੱਸਿਆ। ਇਸ ਤੋਂ ਬਾਅਦ ਦੇ ਵਿੱਚ ਜਿਹੜੇ FIFA ਵਾਲਿਆਂ ਨੇ ਉਸ ਨੂੰ ਟੂਰਨਾਮੈਂਟ ਦੀ ਰੈਫਰੀ ਲਿਸਟ ਦੇ ਵਿੱਚੋਂ ਵੀ ਕੱਢ ਦਿੱਤਾ ਆ। ਟ੍ਰੇਨਿੰਗ ਬੇਸ ਸੀਗਾ ਵਰਲਡ ਕੱਪ ਰੈਫਰੀਜ਼ ਦਾ, ਜਿੱਥੇ ਆਰਟਨ ਨਾਂ ਦਾ ਜਿਹੜਾ ਇਹ ਰੈਫਰੀ ਆ, ਉੱਥੇ ਓਮਾਰ ਆਰਟਨ ਨੇ ਜਿਹੜਾ ਉਹ ਹਿੱਸਾ ਜਿਹੜਾ ਉਹ ਲੈਣਾ ਸੀਗਾ। ਸੋ ਇਸ ਤੋਂ ਬਾਅਦ ਦੇ ਵਿੱਚ ਮੋਗਾਦਿਸ਼ੂ ਸੋਮਾਲੀਆ ਦੇ ਵਿੱਚ ਉਹ ਵਾਪਸ ਜਿਹੜਾ ਉਹ ਪਹੁੰਚਿਆ ਤੇ ਕਹਿੰਦੇ ਵੀ ਉਸ ਨੂੰ ਹੀਰੋਜ਼ ਵੈਲਕਮ
ਇੱਕ ਹਿਸਾਬ ਦੇ ਨਾਲ ਮਿਲਿਆ ਆ, ਤੇ ਉਹਨੇ ਕਿਹਾ ਵੀ ਹੋਪਫੁਲੀ ਅਗਲੇ ਵਰਲਡ ਕੱਪ ਦੇ ਵਿੱਚ ਉਹ ਸ਼ਾਮਲ ਜਿਹੜੇ ਹੋਣਗੇ। 32-34 ਸਾਲ ਦੀ ਮਹਿਜ ਇਸ ਦੀ ਉਮਰ ਆ, ਕਾਫੀ ਨੌਜਵਾਨ ਇਹ ਰੈਫਰੀ ਆ, ਤੇ ਅਫਰੀਕਾਜ਼ ਬੈਸਟ ਮੇਲ ਰੈਫਰੀ 2025 ਦੇ ਵਿੱਚ ਇਸ ਨੂੰ ਇਹ ਖਿਤਾਬ ਵੀ ਮਿਲਿਆ ਸੀਗਾ। ਅੱਜ ਜਿਹੜਾ ਫੀਫਾ ਦਾ ਹੈਡ ਆ ਇਨਫੈਂਟੀਨੋ, ਜਿਸ ਨੇ ਟਰੰਪ ਨੂੰ ਫੀਫਾ ਦਾ ਪੀਸ ਅਵਾਰਡ ਮੈਡਲ ਜਿਹੜਾ ਉਹ ਦਿੱਤਾ ਸੀਗਾ, ਉਹਨੇ ਕਿਹਾ ਵੀ ਕਿਉਂਕਿ ਵਰਲਡ ਕੱਪ ਦੇ ਟਿਕਟ ਦੀਆਂ ਪ੍ਰਾਈਸਿਸ ਦੇ ਲੈ ਕੇ ਜਿਹੜੇ ਆਡੀਅנס ਆ, ਜਿਹੜੇ ਲੋਕ ਨੇ, ਸਪੈਕਟੇਟਰਸ ਆ, ਜਿਹੜੇ ਫੈਨਸ ਆ, ਉਹ ਬਹੁਤ ਦੁਖੀ ਆ ਵੀ ਮਹਿੰਗੇ ਬਹੁਤ ਆ। ਤੇ ਉਹਨੇ ਫੈਨਸ ਨੂੰ ਕਿਹਾ ਯੂ ਸ਼ੁਡ ਚਿਲ। ਤੇ ਜਿਹੜਾ ਰੈਫਰੀ ਨੂੰ ਡਿਨਾਈ ਵੀ ਕੀਤਾ ਗਿਆ, ਕਹਿੰਦਾ ਵੀ ਕੋਈ ਖਾਸ ਵੱਡੀ ਗੱਲ ਜਿਹੜੀ ਉਹ ਨਹੀਂ ਹੈਗੀ। ਤੇ ਕਹਿੰਦੇ ਵੀ ਜਿਹੜੇ ਪ੍ਰਾਈਸਿਸ ਆ ਉੱਦਾਂ ਟਿਕਟਸ ਦੇ, ਉਹ ਜੋ US ਦੇ ਖੇਡਾਂ ਦੇ ਪ੍ਰਾਈਸਿਸ ਹੁੰਦੇ ਆ ਉਹਦੇ ਨਾਲ ਹੀ ਮਿਲਦੇ ਜੁਲਦੇ ਹੈਗੇ ਆ। ਪਰ ਆਪਾਂ ਆਲਰੇਡੀ ਪਹਿਲਾਂ ਵੀ ਕਈ ਰਿਪੋਰਟਸ ਜਿਹੜੀਆਂ ਉਹ ਸ਼ੇਅਰ ਕੀਤੀਆਂ ਆ, ਜਿੱਥੇ ਹੋਟਲ ਮੋਟਲ ਇੰਡਸਟਰੀ ਵਾਲੇ ਖਾਸੇ ਨਿਰਾਸ਼ ਆ ਵੀ ਚਾਹੇ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਆ, ਜਾਂ ਮਹਿੰਗੀਆਂ ਟਿਕਟਾਂ ਨੂੰ ਲੈ ਕੇ ਆ, ਜਾਂ ਹੋਰ ਕਈ ਕਾਰਨਾਂ ਦੇ ਕਰਕੇ ਘੱਟ ਜਿਹੜੇ ਇਸ ਵਾਰ ਜਿਹੜੇ ਫੈਨਸ ਆ ਉਹ ਵਰਲਡ ਕੱਪ ਨੂੰ ਦੇਖਣ ਦੇ ਲਈ ਪਹੁੰਚ ਰਹੇ ਨੇ। ਵਰਲਡ ਲੈਵਲ ਤੇ ਕਾਫੀ ਵਿਰੋਧ ਹੋ ਰਿਹਾ। ਅਮਰੀਕਾ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਰਿਟਰਨ ਆ ਉਹਨੂੰ ਜਿਹੜਾ ਰਿਫਿਊਜ਼ ਜਿਹੜਾ ਐਡਮਿਸ਼ਨ ਇਸ ਕਰਕੇ ਕੀਤਾ ਗਿਆ ਸੀ ਵੀ ਉਹਦੀ ਐਸੋਸੀਏਸ਼ਨ ਆ ਸਸਪੈਕਟਡ ਮੈਂਬਰਸ ਆਫ ਟੈਰਰ ਆਰਗੇਨਾਈਜੇਸ਼ਨ। ਹੁਣ ਉਹ ਦੇਖੋ ਵੀ ਉਹ ਦੁਨੀਆ ਦਾ ਕਹਿੰਦੇ ਵੀ ਬਹੁਤ ਮਸ਼ਹੂਰ ਰੈਫਰੀ ਆ, ਤੇ ਜਿਹੜਾ ਫੀਫਾ ਦਾ ਹੁਣ ਹੈਡ ਆ ਉਹ ਕਹੀ ਜਾਂਦਾ, ਕਹਿੰਦਾ ਮੈਂ ਤਾਂ ਅਮਰੀਕਾ ਵਾਲਿਆਂ ਨੂੰ ਕੁਝ ਨਹੀਂ ਕਹਿ ਸਕਦਾ ਹੈਗਾ, ਤੇ ਕਹਿੰਦਾ ਮੈਂ ਡਿਕਟੇਟ ਨਹੀਂ ਕਰ ਸਕਦਾ US ਗਵਰਨਮੈਂਟ ਨੂੰ ਵੀ ਕਿਹੜੇ ਬੰਦੇ ਨੂੰ ਅੰਦਰ ਲੈ ਕੇ ਆਣਾ, ਕਿਹੜੇ ਨੂੰ ਨਹੀਂ। ਬਹੁਤ ਸਾਰੇ ਮੁਲਕ ਤਾਂ ਇਹ ਵੀ ਕਹਿ ਰਹੇ ਵੀ ਇੱਥੇ ਬਾਈਕਾਟ ਹੋਣਾ ਚਾਹੀਦਾ ਹੈਗਾ, ਜੇ ਰੈਫਰੀ ਇੱਕ ਮੁਲਕ ਦੇ ਨੂੰ ਨਹੀਂ ਆਣ ਦੇ ਰਹੇ ਤੇ ਇਹ ਬਾਈਕਾਟ ਹੋਣਾ ਚਾਹੀਦਾ ਹੈਗਾ। ਕੈਲੀਫੋਰਨੀਆ ਦੇ ਵਿੱਚ 8 ਲੱਖ ਦੇ ਕਰੀਬ ਟਿਕਟਾਂ ਜਿਹੜੀਆਂ ਆ ਲਾਸ ਐਂਜਲਸ ਤੇ ਸੈਨ ਫਰਾਂਸਿਸਕੋ ਚ ਵਿਕ ਚੁੱਕੀਆਂ ਹੈਗੀਆਂ, ਤੇ ਕਾਫੀ ਜਿਹੜੀਆਂ ਮਹਿੰਗੀਆਂ ਟਿਕਟਾਂ ਵੀ ਜਿਹੜੀਆਂ ਜਾ ਰਹੀਆਂ ਹੈਗੀਆਂ। ਬਿਲਕੁਲ। ਕੱਲ ਦੁਪਹਿਰ ਆਪਣੇ ਇੱਥੇ ਕੈਲੀਫੋਰਨੀਆ ਦੇ 12 ਵਜੇ ਦੇ ਮੁਤਾਬਕ ਪਹਿਲਾ ਮੈਚ ਮੈਕਸੀਕੋ ਤੇ ਸਾਊਥ ਅਫਰੀਕਾ ਦੇ ਵਿੱਚ ਗਰੁੱਪ A ਦਾ ਜਿਹੜਾ ਖੇਡਿਆ ਜਾਣਾ ਆ, ਤੇ ਕੱਲ ਹੀ ਬਾਅਦ ਚ ਸ਼ਾਮੀ 7 ਵਜੇ ਸਾਊਥ ਕੋਰੀਆ ਤੇ ਚੈਕੀਆ ਕਰਕੇ ਜਿਹੜਾ ਮੁਲਕ ਆ ਗਰੁੱਪ A ਦੇ ਵਿੱਚ, ਉਹਨਾਂ ਦਾ ਮੈਚ ਖੇਡਿਆ ਜਿਹੜਾ ਉਹ ਜਾਊਗਾ। ਤੇ ਫਿਰ ਪਰਸੋਂ ਨੂੰ ਸ਼ੁੱਕਰਵਾਰ ਨੂੰ ਸ਼ਾਮੀ 6 ਵਜੇ USA ਤੇ ਪੈਰਾਗੁਏ ਦਾ ਜਿਹੜਾ ਪਹਿਲਾ ਮੈਚ ਆ ਉਹ ਖੇਡਿਆ ਜਿਹੜਾ ਉਸ ਦੇ ਵਿੱਚ ਜਾਣਾ ਹੈਗਾ ਆ। ਸੋ ਕੁੱਲ ਮਿਲਾ ਕੇ ਹਰਜੋਤ ਸਿੰਘ ਜੀ 104 ਮੈਚ ਤਕਰੀਬਨ ਸਵਾ ਮਹੀਨੇ ਦੇ ਵਿੱਚ ਖੇਡੇ ਜਿਹੜੇ ਉਹ ਜਾਣਗੇ। ਇਸ ਵਾਰ ਕੌਣ ਜਿੱਤਦਾ ਕੌਣ ਹਾਰਦਾ ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਪਰ ਕੱਲ ਤੋਂ FIFA ਵਰਲਡ ਕੱਪ 2026 ਉਸ ਦੀ ਸ਼ੁਰੂਆਤ ਹੋਣ ਜਾ ਰਹੀ ਹੈਗੀ ਆ। ਤੇ ਕਰੰਸੀ ਦੀ ਗੱਲ ਕਰਦੇ ਜਾਈਏ ਤੇ ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ ਆ, ਪਾਕਿਸਤਾਨ ਦੇ 279 ਰੁਪਏ ਤੇ 70 ਪੈਸੇ, ਇੰਡੀਆ ਦੇ 95 ਰੁਪਏ ਤੇ 48 ਪੈਸੇ। ਜੀ ਮਾਰਕੀਟਸ ਦੇ ਵਿੱਚ ਜੇ ਦੱਸਦੇ ਜਾਈਏ ਤਾਂ ਡਾਓ ਜੋਨ ਅੱਜ ਕਾਫੀ ਜ਼ਿਆਦਾ ਡਿੱਗਿਆ, 900 ਤੇ 53 ਪੁਆਇੰਟ ਘਟ ਕੇ 49,919 ਤੇ ਬੰਦ ਹੋਇਆ। S&P 120 ਪੁਆਇੰਟ ਘਟ ਕੇ 7267 ਦੇ ਉੱਤੇ, ਨੈਸਡੈਕ 509 ਪੁਆਇੰਟ ਘਟ ਕੇ 25,170 ਤੇ ਬੰਦ ਹੋਇਆ। ਸੋਨੇ ਦਾ ਭਾਅ $4,092 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ ਵਧਣੀ ਸ਼ੁਰੂ ਹੋ ਚੁੱਕੀ ਹੈ, ਕੌਨਫਲਿਕਟ ਕਿਉਂਕਿ ਫੇਰ ਲੜਾਈ ਵਾਲੇ ਪਾਸੇ ਨੂੰ ਵੱਧ ਗਿਆ। $92 ਪ੍ਰਤੀ ਜਿਹੜਾ ਬੈਰਲ ਦੇ ਉੱਤੇ ਰਿਹਾ ਹੈਗਾ। 10 year yield 4.5%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 61,730 ਤੇ ਇਥੀਰੀਅਮ 1,600 ਤੇ $27 ਦੇ ਬਰਾਬਰ ਚੱਲ ਰਿਹਾ ਹੈਗਾ ਆ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।